ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 14 ਜੂਨ ਦਾ ਦਿਨ। 1870 ਅੰਮ੍ਰਿਤਸਰ 'ਚ ਕੂਕਿਆਂ ਨੇ ਬੁੱਚੜ ਮਾਰੇ। ਅਪ੍ਰੈਲ 1870 'ਚ ਕੁਝ ਕੂਕੇ ਬ੍ਰਾਹਮਣਾਂ ਦੇ ਅਸਰ ਹੇਠ ਆਉਣੇ ਸ਼ੁਰੂ ਹੋ ਗਏ। ਕੂਕਿਆਂ 'ਚ ਸ਼ਾਮਲ ਹੋਏ ਵੈਸ਼ਨੂ ਧੜੇ ਨੇ ਛੇਤੀ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਸਮਾਧਾਂ ਢਾਉਣ ਨਾਲ ਨਾਰਾਜ਼ ਹੋਏ ਹਿੰਦੂਆਂ ਨੇ ਕੂਕਿਆਂ ਦਾ ਰਾਹ ਬਦਲਣ ਵਾਸਤੇ ਉਹਨਾਂ ਨੂੰ ਵੈਸ਼ਨੂ ਧਰਮ ਨਾਲ ਜੋੜਨ ਵਾਸਤੇ ਇੱਕ ਨਵਾਂ ਪੈਂਤੜਾ ਸ਼ੁਰੂ ਕੀਤਾ। ਉਹਨਾਂ ਨੇ ਇਹਨਾਂ ਨੂੰ ਮੁਸਲਿਮ ਵਿਰੋਧੀ ਲਹਿਰ ਵੱਲ ਤੋਰ ਦਿੱਤਾ। ਕੁਝ ਚਿਰ ਪਹਿਲਾਂ ਹੀ ਅੰਗਰੇਜ਼ਾਂ ਨੇ ਅੰਮ੍ਰਿਤਸਰ 'ਚ ਇੱਕ ਬੁੱਚੜਖਾਨਾ ਖੋਲ੍ਹਿਆ ਸੀ ਜਿੱਥੇ ਗਊਆਂ ਵੀ ਮਾਰੀਆਂ ਜਾਂਦੀਆਂ ਸਨ। ਸਿੱਖ ਧਰਮ 'ਚ ਗਊ ਪਵਿੱਤਰ ਜਾਨਵਰ ਨਹੀਂ ਹੈ, ਇਸ ਕਰਕੇ ਇਸ ਨੂੰ ਮਾਰਨ ਜਾਂ ਨਾ ਮਾਰਨ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਪਰ ਚਲਾਕ ਬ੍ਰਾਹਮਣਾਂ ਨੇ ਕੂਕਿਆਂ ਨੂੰ ਇਸ ਗਊ ਰੱਖਿਅਕ ਸਿੱਖ ਵਿਰੋਧੀ ਕਾਰਵਾਈ ਵੱਲ ਤੋਰ ਦਿੱਤਾ। ਬ੍ਰਾਹਮਣਾਂ ਨੇ ਕੂਕਿਆਂ ਨੂੰ ਵਰਗਲਾ ਕੇ ਇਸ ਬੁੱਚੜਖਾਨੇ ਦੀ ਵਿਰੋਧਤਾ ਸ਼ੁਰੂ ਕਰਵਾ ਦਿੱਤੀ। ਇਸ ਭੜਕਾਟ ਹੇਠ ਕੁਝ ਕੂਕਿਆਂ ਨੇ 14 ਜੂਨ 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ਤੇ ਹਮਲਾ ਕਰਕੇ ਕੁਝ ਬੁੱਚੜ ਮਾਰ ਦਿੱਤੇ। ਉਹ ਇਹ ਐਕਸ਼ਨ ਕਰਕੇ ਚੁੱਪਚਾਪ ਨਿਕਲ ਗਏ ਤੇ ਸਰਕਾਰ ਨੂੰ ਇਹਨਾਂ ਕਾਤਲਾਂ ਦੀ ਸ਼ਨਾਖਤ ਵੀ ਨਾ ਹੋ ਸਕੀ। ਇਸ ਮਗਰੋਂ 16 ਜੁਲਾਈ 1871 ਦੇ ਦਿਨ ਕੂਕਿਆਂ ਨੇ ਰਾਏਕੋਟ 'ਚ ਇੱਕ ਬੁੱਚੜਖਾਨੇ ਤੇ ਹਮਲਾ ਕੀਤਾ ਤੇ ਕੁਝ ਬੁੱਚੜ ਕਤਲ ਕਰ ਦਿੱਤੇ। ਇਹਨਾਂ ਕੂਕਿਆਂ 'ਚੋਂ ਮੰਗਲ ਸਿੰਘ, ਮਸਤਾਨ ਸਿੰਘ, ਸੁਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ ਸਰਕਾਰੀ ਗਵਾਹ ਬਣ ਗਿਆ ਤੇ ਉਸਨੇ ਅੰਮ੍ਰਿਤਸਰ ਦੇ ਬੁੱਚੜਾਂ ਦੇ ਕਾਤਲਾਂ ਦੇ ਨਾਮ ਹੀ ਦੱਸ ਦਿੱਤੇ। ਇਹਨਾਂ ਸਾਰਿਆਂ ਤੇ ਮੁਕੱਦਮਾ ਚਲਾਇਆ ਗਿਆ ਤੇ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦਿੱਤੀ ਗਈ। ਇਸ ਮਗਰੋਂ ਕੂਕਿਆਂ ਦੀ ਕਾਰਵਾਈ ਪੂਰੀ ਤਰ੍ਹਾਂ ਰੁਕ ਗਈ। 1903 ਬਕਾਪੁਰ ਪਿੰਡ 'ਚ ਕਰੀਮ ਬਖਸ਼ ਤੇ ਉਸ ਦਾ ਪਰਿਵਾਰ ਸਿੱਖੀ 'ਚ ਸ਼ਾਮਲ ਹੋਇਆ। ਸਿੰਘ ਸਭਾ ਲਹਿਰ ਦੌਰਾਨ ਪੰਚ ਖਾਲਸਾ ਪਸੌੜ ਨੇ ਸਿੱਖੀ ਦੇ ਪ੍ਰਚਾਰ 'ਚ ਬਹੁਤ ਅਹਿਮ ਰੋਲ ਅਦਾ ਕੀਤਾ। ਉਹਨਾਂ ਦਾ ਇੱਕ ਮਾਰਕੇ ਦਾ ਕੰਮ ਇਹ ਸੀ ਕਿ ਪਿੰਡ ਬਕਾਪੁਰ ਦੇ ਮੌਲਵੀ ਕਰੀਮ ਬਖਸ਼, ਪੌਲ ਮਗਰੋਂ ਲਖਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸਿੱਖੀ 'ਚ ਸ਼ਾਮਲ ਕਰਨਾ। ਇਸ ਸੰਬੰਧ 'ਚ ਇਸ ਦੀਵਾਨ ਨੇ 14 ਜੂਨ 1903 ਦੇ ਦਿਨ ਬਕਾਪੁਰ ਪਿੰਡ 'ਚ ਇੱਕ ਉਚੇਚਾ ਸਮਾਗਮ ਕੀਤਾ ਜਿਸ 'ਚ ਇਸ ਪਰਿਵਾਰ ਨੂੰ ਖੰਡੇ ਦੀ ਪੌਲ ਦਿੱਤੀ ਗਈ। ਇਹ ਗੱਲ ਕਾਬਲੇ ਜ਼ਿਕਰ ਹੈ ਕਿ 1907 'ਚ ਸੁੰਦਰ ਸਿੰਘ ਮਜੀਠੀਆ ਤੇ ਹਰਬੰਸ ਸਿੰਘ ਅਟਾਰੀ ਨੇ ਭਾਈ ਲਖਬੀਰ ਸਿੰਘ ਕਰੀਮ ਬਖਸ਼ ਤੋਂ ਸਿੰਘ ਸੱਜੇ ਹੋਏ ਦੇ ਪੁੱਤਰ ਭਾਈ ਮਹਿਤਾਬ ਸਿੰਘ ਬੀਰ ਰਾਹੀਂ ਖਾਲਸਾ ਬਰਾਦਰੀ ਕਾਰਜ ਸਾਧਕ ਦਲ ਬਣਾ ਕੇ ਅਖੌਤੀ ਪਛੜੀਆਂ ਜਾਤਾਂ 'ਚ ਸਿੱਖੀ ਦਾ ਪ੍ਰਚਾਰ ਕਰਵਾਇਆ ਸੀ ਤੇ 12 ਅਕਤੂਬਰ ਨੂੰ ਜਦ ਅਕਾਲ ਤਖ਼ਤ ਸਾਹਿਬ ਪੰਥਕ ਕੰਟਰੋਲ ਹੇਠ ਆਇਆ ਤਾਂ ਇਹ ਭਾਈ ਮਹਿਤਾਬ ਸਿੰਘ ਦੇ ਜਥੇ ਰਾਹੀਂ ਹੋਇਆ ਸੀ ਜੋ ਜਲਿਆਂਵਾਲਾ ਬਾਗ ਤੋਂ ਦਰਬਾਰ ਸਾਹਿਬ ਆਇਆ ਸੀ। 1964 ਦਾਸ ਕਮਿਸ਼ਨ ਵੱਲੋਂ ਦਾਗੀ ਕਰਾਰ ਦਿੱਤੇ ਜਾਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ। 27 ਮਈ 1964 ਦੇ ਦਿਨ ਪ੍ਰਧਾਨ ਮੰਤਰੀ ਪੰਡਤ ਨਹਿਰੂ ਦੀ ਮੌਤ ਹੋ ਗਈ। ਇਸ ਮਗਰੋਂ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਪੜਤਾਲ ਵਾਸਤੇ ਬਣਾਏ ਦਾਸ ਕਮਿਸ਼ਨ ਨੇ 11 ਜੂਨ 1964 ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ। ਇਸ ਰਿਪੋਰਟ ਨੇ ਕੈਰੋਂ ਨੂੰ ਦਾਗੀ ਕਰਾਰ ਦਿੱਤਾ। ਕੈਰੋਂ ਨੇ 14 ਜੂਨ 1964 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਅਸਤੀਫੇ ਨਾਲ ਪੰਜਾਬ ਦੀ ਸਿਆਸਤ 'ਚ ਇੱਕ ਨਵੀਂ ਤਬਦੀਲੀ ਆਈ। ਕੈਰੋਂ, ਜਿਸ ਨੇ 8 ਸਾਲ ਪੰਜਾਬ ਤੇ ਰਾਜ ਕੀਤਾ, ਹੁਣ ਇਕੱਲਾ ਸੀ। ਸੈਂਟਰ 'ਚ ਵੀ ਹੁਣ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। 1984 ਡਾਕਟਰ ਗੰਡਾ ਸਿੰਘ ਨੇ ਪਦਮ ਸ਼੍ਰੀ ਦਾ ਖਿਤਾਬ ਮੋੜਿਆ। ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਡਾਕਟਰ ਗੰਡਾ ਸਿੰਘ ਨੇ 14 ਜੂਨ 1984 ਦੇ ਦਿਨ ਪਦਮ ਸ਼੍ਰੀ ਦਾ ਖਿਤਾਬ ਵਾਪਸ ਕੀਤਾ। 14 ਜੂਨ 1986 ਦੇ ਦਿਨ ਦਹਿਸ਼ਤਗਰਦਾਂ ਨੇ ਸੁਜਾਨਪੁਰ ਪੁਲਿਸ ਥਾਣੇ ਉੱਤੇ ਹਮਲਾ ਕੀਤਾ ਪਰ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਾ ਕੀਤੀ ਗਈ। ਇਸੇ ਦਿਨ ਅੰਮ੍ਰਿਤਸਰ 'ਚ ਗੋਆਲ ਮੰਡੀ 'ਚ ਦਹਿਸ਼ਤਗਰਦਾਂ ਨੇ ਜਸਬੀਰ ਸਿੰਘ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ। 14 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਚੰਗਿਆੜਾ, ਗੁਰਨਾਮ ਸਿੰਘ ਉਰਫ ਡਾਕਟਰ ਮਾਣੋਚਾਲ, ਸੁਖਜਿੰਦਰ ਸਿੰਘ ਬਰਾੜ, ਜਸਪਾਲ ਸਿੰਘ ਉਰਫ ਬੱਬਰ, ਡਾਕਟਰ ਲਾਲੂ ਘੁਮਾਣ ਨੂੰ ਤੇ ਅਜੀਤ ਸਿੰਘ ਬੱਬਰ ਨੂੰ ਵੱਖ-ਵੱਖ ਮੁਕਾਬਲਿਆਂ 'ਚ ਸ਼ਹੀਦ ਕੀਤਾ। 14 ਜੂਨ 1990 ਦੇ ਦਿਨ ਬਲਜੀਤ ਸਿੰਘ, ਜੀਵਨ ਸਿੰਘ, ਹਰਪਾਲ ਸਿੰਘ ਤੇ 14 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਕਸੇਰ, ਬਰਿੰਦਰ ਸਿੰਘ ਕਾਲਾ, ਚਰਨਜੀਤ ਸਿੰਘ ਚੰਨ ਤੇ ਰਾਮ ਸਿੰਘ ਵਾਸੀ ਕਰਿਹਾਲ ਨੂੰ ਸ਼ਹੀਦ ਕੀਤਾ। 14 ਜੂਨ 1992 ਦੇ ਦਿਨ ਪੁਲਿਸ ਨੇ ਸੁਖਵਿੰਦਰ ਸਿੰਘ ਹਸਨਪੁਰਾ, ਜਸਵੰਤ ਸਿੰਘ ਪਰੋਵਾਲਾ ਬਟਾਲਾ ਨੇੜੇ ਤੇ ਜਗਰੂਪ ਸਿੰਘ ਰੂਪਾ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 14 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।